हाँ जी, अस्सलाम वालेकुम सोहणियो की हाल ने। उम्मीद करना तुसी खैर खैरियत नाल सो, ठीक ठाक हो सो। मेरी दुआ है तुसी हमेशा हसदे वसदे खुश रहो। मैं मोहम्मद हसनैन, तुसी वेंदे पे हो यूट्यूब चैनल हसनैन सरगाना। सोहणियो जे मज्जी दा दुध पीवीए ते ढेर सारा वक्त करना पौंदा है। जिन्हां नूं लगदा है भी दुध पीना बड़ा सौखा है ते दुध बनाना बड़ा सौखा है, वो एक बारी पिंडां चाण के वेखण। ਇਹ ਜਿਹੜੀ ਤੁਸੀਂ ਵੇਂਦੇ ਪਏ ਹੋ ਸਕਰੀਨ ਤੇ ਕਮਾਦ ਦੀ ਫਸਲ ਹੈ ਤੇ ਪਾਂਦ ਬਣਾ ਕੇ ਲੋਕੀ ਆਪਣੇ ਮਾਲ ਵਾਸਤੇ ਲਿਜਾ ਰਹੇ ਨੇ। ਨਾਲੇ ਆਪਣੀ ਮਜ਼ਦੂਰੀ ਕਰਦੇ ਨੇ, ਪੈਸੇ ਪੂਸੇ ਕਮਾ ਲੈਂਦੇ ਨੇ ਤੇ ਨਾਲੇ ਆਪਣਾ ਮਾਲ ਰਜਾ ਲੈਂਦੇ ਨੇ। ਤੇ ਉਂਝ ਮੋੜੇ ਖਾਲਾ ਜੀ ਦਾ ਘਰ ਨਾ ਕਮਾਦ ਵੱਢਣਾ ਤੇ ਪਾਂਦ ਬਣੇਨੇ ਤੇ ਮੁੜ ਛਿਲਣਾ ਤੇ ਮੁੜ ਬੰਨਣਾ ਤੇ ਮੁੜ ਲੱਦਣਾ। ਇਹ ਜਿਹੜੀ ਤੁਸੀਂ ਖੰਡ ਘਰ ਲਿਆ ਕੇ ਤੇ ਸੌਖੀ ਮਤਲਬ ਲੈ ਆਉਂਦੇ ਹੋ ਨਾ, ਇਹ ਖੰਡ ਬਣੇਣੀ ਬੜੀ ਔਖੀ ਹੈ। ਇਸ ਖੰਡ ਦਾ ਇੱਥੋਂ ਪ੍ਰੋਸੈਸ ਸ਼ੁਰੂ ਹੁੰਦਾ ਜਿਹੜਾ ਤੁਸੀਂ ਵੇਂਦੇ ਪਏ ਹੋ। ਜੇ ਕਦੀ ਤੁਸੀਂ ਖੁਦ ਆਣ ਕੇ ਵੇਖੋ ਨਾ ਤਾਂ ਲੱਗ ਪਤਾ ਜਾਵੇ। ਇਹ ਹੁਣ ਸਾਰੇ ਬੇਲੀਆਂ ਜਨਾਬ ਆਪਣਾ ਆਪਣਾ ਕਮਾਦ ਵੱਢਿਆ ਤੇ ਉਹਦੇ ਪਾਂਦ ਬਣਾ ਕੇ ਤੇ ਰੇੜੀਆਂ ਤੇ ਲੱਦੇ ਪਏ ਨੇ ਤੇ ਮੁੜ ਜਨਾਬ ਲੱਦ ਕੇ ਤੇ ਉਹ ਜਿਹੜਾ ਕਮਾਦ ਹੈ ਉਹਨੂੰ ਸੁਤਰਾ ਕੇ ਛਿਲਣਾ ਨੇ। ਪਿੱਛੋਂ ਜਨਾਬ ਇੱਕ ਇੱਕ ਬੰਦਾ ਇਹਨਾਂ ਦਾ ਰੇੜੀ ਲੈ ਕੇ ਆਇਆ ਜਿਹੜਾ ਆਪਣੇ ਪਾਂਦ ਬਣਾਏ ਹੋਏ ਲੱਦਾ ਪਿਆ। ਇਹ ਜਨਾਬ 150 ਦੇ ਡੜੇ ਹੋਏ ਨੇ ਪਾਂਦ ਬਣਾਉਣ ਤੋਂ। ਸਹੁੰ ਵਾਲੀ ਗੱਲ ਹੈ, ਹਰ ਬੰਦਾ ਇਹ ਨਹੀਂ ਕਰ ਸਕਦਾ, ਨਾ ਇਹ ਕਿਸੇ ਤੋਂ ਹੁੰਦਾ ਹੈ। ਬੜਾ ਔਖਾ ਹੈ। ਵੇਂਦੇ ਪਏ ਹੋ ਤੁਸੀਂ ਬਈ ਛੋਈਏ ਪਾਂਦ ਹੱਥ ਵੀ ਖਰਾਬ ਹੋ ਜਾਂਦੇ ਨੇ। ਤੁਸੀਂ ਹਿਸਾਬ ਲਾ ਲਿਓ ਇਤਨਾ ਵਕਤ ਕਰਨ ਤੋਂ ਬਾਅਦ ਇਹਨਾਂ ਪਾਂਦ ਬਣਾ ਕੇ ਘਰ ਲੈ ਜਾਣੇ ਨੇ, ਮੋੜੋ ਕੁਤਰਨੇ ਨੇ, ਕੁਤਰ ਕੇ ਮਾਲ ਨੂੰ ਗਤਣੇ ਨੇ, ਮੋੜ ਰਾਤੀ ਕੋ ਮਾਲ ਮੱਝੀ ਕੋ ਦੁੱਧ ਸ਼ੁੱਧ ਦੇਣਾ ਤੇ ਇਹਨਾਂ ਜਨਾਬ ਵੇਚਣਾ ਤੇ ਵੇਚ ਕੇ ਤੇ ਆਪਣਾ ਸਿਸਟਮ ਚਲਾਣਾ ਤੇ ਮੋੜ ਅੱਗੂ ਦੁੱਧ ਜਿਹੜੇ ਨੇ ਉਹ 100 ਨਖਰਾ ਕਰਨੋ ਵੀ ਦੁੱਧ ਪਤਲਾ ਹੈ ਜਾਂ ਰੇਟ ਆ ਇੰਜ ਹੋ ਗਿਆ ਅੱਜ ਥੱਲੇ ਢਹਿ ਗਿਆ ਤੇ ਮੋੜ ਕਿੰਨੀ ਤਕਲੀਫ ਹੁੰਦੀ ਹੈ, ਕਿੰਨਾ ਦੁੱਖ ਲੱਗਦਾ ਹੈ। ਤੇ ਜਾਂ ਮੋੜ ਇਸ ਪ੍ਰੋਸੈਸ ਤੋਂ ਬਾਅਦ ਜਦੋਂ ਕਮਾਂਦ ਮਿਲ ਲਾਲ ਜਾਂ ਕੰਡੇ ਲੈ ਜਾਵੀਏ ਤੇ ਅੱਗੂ ਰੇਟ ਨਾ ਲੱਗੇ ਤੇ ਕਾਟ ਇਤਨੀ ਕਰਨੀ ਹੈ ਤੇ ਕਮਾਂਦ ਗੰਦਾ ਹੈ ਤੇ ਇਹ ਹੈ ਤੇ ਮੁੜ ਕਿੱਡੀ ਕੌੜ ਚੜਦੀ। ਇਹਨਾਂ ਦਿਨਾਂ ਦੇ ਵਿੱਚ ਸੜਕਾਂ ਵੀ ਬਲਾਕ ਕਰ ਛੱਡਦੇ ਨੇ ਜੱਟ, ਵੇਖ ਸਕਦੇ ਹੋ ਵੀ ਇਤਨਾ ਵਕਤ ਕਰਨਾ ਪੈਂਦਾ ਹੈ। ਬਈ ਲੱਗਣ ਵਾਲਿਆਂ ਨੂੰ ਜੋ ਵਕਤ ਢੇਰ ਸਾਰਾ ਬਣ ਜਾਂਦਾ ਇਸ ਮੌਸਮ ਦੇ ਵਿੱਚ, ਕਿਉਂ ਜੋ ਰੇੜੀ ਸੜਕ ਦੇ ਉੱਤੇ ਖਲਾਰ ਕੇ ਲੱਦਣੀ ਪੈਂਦੀ ਹੈ। ਜੇ ਵਿੱਚ ਲੈ ਜਾਵੀਏ ਜ਼ਮੀਨ ਦੇ ਅੰਦਰ ਤਾਂ ਮੁੜ ਕੱਢਣੀ ਬੜੀ ਔਖੀ ਹੋ ਜਾਂਦੀ। ਇਹਦਾ ਮਕਸਦ ਪਿੰਡਾਂ ਦਾ ਮਾਹੌਲ ਵਿਖਾਣਾ, ਇਲਾਕੇ ਦਾ ਕਲਚਰ ਵਿਖਾਣਾ। ਬਈ ਸਾਨੂੰ ਵੇਖ ਲਿਓ ਜੱਟਾਂ ਨੂੰ ਜਾਂ ਪਿੰਡਾਂ ਵਾਲਿਆਂ ਨੂੰ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ। ਹੁਣ ਤੁਸੀਂ ਵੇਂਦੇ ਪਏ ਹੋ ਸਾਰੀ ਛਿਲਾਈ ਤੋਂ ਬਾਅਦ ਗੰਨਾ ਜਿਹੜਾ ਹੈ ਉਹ ਟਰਾਲੀ ਤੇ ਲੋਡ ਕੀਤਾ ਜਾ ਰਿਹਾ ਹੈ। ਲੋਡ ਤੋਂ ਬਾਅਦ ਟਰਾਲੀ ਜਦੋਂ ਕੱਢਣ ਲੱਗਣਾ ਹੈ ਨਾ, ਉਹ ਲੈ ਬੜੀ ਚਾਸ ਆਉਂਦੀ ਹੈ ਜ਼ਮੀਨ ਦੇ ਵਿੱਚੋਂ, ਕਿਉਂ ਜੋ ਬੜਾ ਵਕਤ ਕਰਨਾ ਪੈਂਦਾ ਟਰੈਕਟਰ ਨੂੰ। ਪਹਿਲੀ ਗੱਲ ਹੈ ਵੀ ਇਕੱਲਾ ਟਰੈਕਟਰ ਨਿਕਲਦਾ ਹੀ ਨਹੀਂ, ਦੋ ਟਰੈਕਟਰ ਤਰੇ ਜੋੜੇ ਪਾਉਂਦੇ ਨੇ। ਤੁਸੀਂ ਅਕਸਰ ਟਿਕਟੋਕਾਂ ਤੇ ਫੇਸਬੁੱਕ ਤੇ ਵੇਖਿਆ ਹੋਣਾ ਵੀ 4 ਟਰੈਕਟਰ ਲੱਗੇ ਹੋਏ ਹੁੰਦੇ ਨੇ ਜ਼ਮੀਨ ਦੇ ਵਿੱਚੋਂ ਟਰਾਲੀ ਕੱਢਣ ਵਾਸਤੇ। ਇਹ ਮੁੜ ਜਿੰਨਾ ਕਦੀ ਨਹੀਂ ਮਾਹੌਲ ਅੱਖੀਂ ਵੇਖਿਆ ਆ, ਉਹ ਮੁੜ ਮੋਬਾਈਲ ਤੇ ਵੇਖ ਕੇ ਤੇ ਬੜੀ ਚਾਸ ਲੈਂਦੇ ਨੇ ਬਈ ਵਾਹ ਜੀ ਵਾਹ 3 ਟਰੈਕਟਰ ਲੱਗੇ ਹੋਏ ਨੇ। ਤੇ ਇਹ ਜਿਹੜੇ ਬੰਦੇ ਤੇ ਜ਼ਮੀਨ ਹੈ ਜਾਂ ਜਿਹੜੇ ਬੰਦੇ ਦਾ ਗੰਨਾ ਜਾਂ ਟਰੈਕਟਰ ਫਸਿਆ ਹੋਵੇ ਨਾ, ਪਤਾ ਉਹਨੂੰ ਹੁੰਦਾ ਹੈ ਵੀ ਕਿੰਨੀ ਪ੍ਰੋਬਲਮ ਤੇ ਕਿਤਨੀ ਟੈਨਸ਼ਨ ਉਹਨੂੰ ਬਣੀ ਹੋਈ ਹੁੰਦੀ ਹੈ। ਮੈਂ ਆਨਾ ਜੀ ਜਿਹੜੇ ਪਾਸਿਓਂ ਵੀ ਮਾਰੀਏ ਨਾ, ਜੱਟਾਂ ਵਰਗਾ ਕਲੇਜਾ ਜਿਹੜਾ ਨਾ ਉਹ ਕਿਸੇ ਦਾ ਨਹੀਂ ਹੋ ਸਕਦਾ। ਇਹ ਭਾਵੇਂ ਘਾਟਾ ਵੀ ਪੈ ਜਾਂਦੇ ਜਿਹੜੀ ਫਸਲ ਵਿੱਚੋਂ ਅਗਲੇ ਸਾਲ ਕੱਢਦੇ ਜ਼ਰੂਰ ਨੇ। ਹਾਲਾ ਮੁੜ ਅੱਲਾ ਬਿਹਤਰ ਕਰਸੇ ਦਾ ਮੁੜ ਖੈਰ ਹੋਵੇ। ਜੱਟਾਂ ਦੀ ਜਿਹੜੀ ਤਵੱਕੋ ਹੈ ਨਾ, ਇਹਨਾਂ ਵੀ ਰੱਬ ਤੇ ਸੱਟੀ ਹੋਈ ਹੁੰਦੀ। ਹਾਲਾ ਮੁੜ ਅੱਲਾ ਖੈਰ ਕਰੇ, ਅੱਲਾ ਬਿਹਤਰ ਕਰਸੇ ਦਾ ਮੁੜ ਇਹ ਸਾਲ ਨਹੀਂ ਤੇ ਅਗਲੇ ਸਾਲ ਬਿਹਤਰ ਹੋ ਜਾਸੀ। ਕਿਉਂ ਜੋ ਜੱਟ ਜ਼ਿਮੀਂਦਾਰ ਦੀ ਫਸਲ ਵਿੱਚੋਂ ਹੀ ਅਗਾ ਕਰਪਸ਼ਨ ਸ਼ੁਰੂ ਹੋ ਜਾਂਦੀ ਹੈ ਤੇ ਉਤਾਂ ਤੱਕ ਮੋੜ ਇਹਦੇ ਵਿੱਚੋਂ ਕਰਪਸ਼ਨ ਹੁੰਦੀ ਹੈ। ਮੋੜ ਉਹ ਕਰਪਸ਼ਨ ਹੋ ਹਵਾ ਕੇ ਮੋੜ ਸਾਡੇ ਤੱਕ ਪੜਦੀ ਹੈ, ਜਿੰਦਾ ਅਸੀਂ 3 ਗੁਣਾ ਜ਼ਿਆਦਾ ਪੈਸੇ ਭਰ ਕੇ ਤੇ ਮੋੜ ਖਰੀਦਨੇ ਆ। ਚਲੋ ਜੀ ਅੱਲਾ ਪਾ ਖੈਰ ਕਰੇ, ਹਰ ਪਾਕਿਸਤਾਨੀ ਦੀ ਹਰ ਬੰਦੇ ਦੀ ਮੁਸ਼ਕਲ ਆਸਾਨ ਕਰੇ, ਟੈਨਸ਼ਨਾਂ ਦੂਰ ਹੋਣ। ਤਾਂ ਬਾਕੀ ਉਮੀਦ ਕਰਨਾ ਕਿ ਵੀਡੀਓ ਜਿਹੜੀ ਹੈ ਨਾ ਮੇਰੀ ਚੰਗੀ ਲੱਗੀ, ਉਸੇ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇਣਾ। ਇੰਸ਼ਾਅੱਲਾ ਅਗਲੀ ਵੀਡੀਓ 'ਚ ਮੁਲਾਕਾਤ। ਇसी दुआ में याद रखें, अपना ढेर सारा ख्याल रखें। मेरी तरफ ढेर सारा प्यार। अल्लाह हाफिज़।